anti-China sentiment must be avoided being exacerbated to gain votes during India's election season. Our fear, therefore, is that the Indian media will use sensitive points such as China to build momentum for the side they support, like what they have done in the past. The candidates will also use China-related issues to round up more votes. उन्होंने कहा भी इस तरह ना करना क्योंकि असी इस वेले साडी स्टेबल स्टेज है. बोथ साइड आर ट्राइंग टू मेक प्रोग्रेस इन बाउंड्री नैगोशिएशन. भी झगड़े ने सरहद दे असी दोनों साइड्स कर रहे हैं. फॉरेन मिनिस्टर एस जयशंकर ने 12 मार्च ਨੂੰ ਕਿਹਾ ਸੀ कि जी जड़ियां ने ਇਹ ਟੈਂਸ਼ਨਸ ਇੰਡੀਆ ਔਰ ਚਾਈਨਾ ਦੇ ਵਿਚਕਾਰੇ ਵਿਚ ਹੈਜ਼ ਨਾਟ ਬੈਨੀਫਿਟਡ ਈਦਰ ਨੇਸ਼ਨ ਕਿ ਦੋਨਾਂ ਮੁਲਕਾਂ 'ਚੋਂ ਕਿਸੇ ਦੇ ਹੱਕ 'ਚ ਨਹੀਂ. ਪਰ ਉਹਨਾਂ ਨੇ ਕਿਹਾ ਵੀ ਫਿਰ ਵੀ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿਉਂਕਿ ਜਨਰਲ ਇਲੈਕਸ਼ਨ ਆ ਰਹੀ ਹੈ ਕਿ ਇਹ ਚਾਈਨਾ ਵਿਰੋਧੀ ਸੈਂਟੀਮੈਂਟ ਨੂੰ ਜਿਹੜਾ ਵਿਪ ਅਪ ਕੀਤਾ ਜਾਏ, ਸਟਰ ਕੀਤਾ ਜਾਏ. ਇੰਡੀਆ ਨੂੰ ਮੈਸੇਜ ਦਿੱਤਾ ਹੈ ਕਿ ਬਈ ਇਹ ਖਬਰਦਾਰ ਇਹ ਸਮਝਣਾ ਵੀ ਇਹ ਤੁਹਾਡਾ ਅਰੁਣਾਚਲ ਪ੍ਰਦੇਸ਼ ਹੈ. The Chinese government has never recognized the so-called Arunachal Pradesh illegally set up by India and firmly opposes it. China firmly opposes the Indian leaders' visit to east section of China-India boundary and has made solemn representation. ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਦੇ ਸਰਕਾਰੀ ਮਾਊਥਪੀਸ ਅਖਬਾਰ ਗਲੋਬਲ ਟਾਈਮਜ਼ ਨੇ ਭਾਰਤ ਦੀਆਂ ਸਿਆਸੀ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਉਂਦੀਆਂ ਪਾਰਲੀਮੈਂਟ ਚੋਣਾਂ ਦੌਰਾਨ ਵੋਟਾਂ ਲੈਣ ਲਈ ਚੀਨ ਵਿਰੋਧੀ ਪ੍ਰੋਪਾਗੈਂਡਾ ਨਾ ਕਰਨ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ. ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਜਦੋਂ ਅਸੀਂ ਗਲੋਬਲ ਟਾਈਮਜ਼ ਦਾ ਜ਼ਿਕਰ ਕਰਦੇ ਹਾਂ ਤਾਂ ਗਲੋਬਲ ਟਾਈਮਜ਼ ਚਾਈਨਾ ਦੀ ਮੁੱਖ ਪਬਲੀਕੇਸ਼ਨ ਹੈ ਜੀ, ਜਿਸ ਦਾ ਮਤਲਬ ਚਾਈਨੀਜ਼ ਕਮਿਊਨਿਸਟ ਪਾਰਟੀ ਹੈ. ਚਾਈਨੀਜ਼ ਕਮਿਊਨਿਸਟ ਪਾਰਟੀ ਦਾ ਮਤਲਬ ਹੈ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ, ਉਹਨਾਂ ਦੀ ਰੂਲਿੰਗ ਪਾਰਟੀ. ਸੋ ਚਾਈਨੀਜ਼ ਦਾ ਸਟਾਈਲ ਬਹੁਤ ਵਾਰ ਜਿਹੜਾ ਹੈ ਉਹ ਬਹੁਤੇ ਦਾਅਵੇ ਨਹੀਂ ਕਰਦੇ, ਆਪਣੇ ਐਕਸ਼ਨ ਦੇ ਨਾਲ ਉਹ ਸਾਬਤ ਕਰਦੇ ਨੇ. ਪਰ ਜਦੋਂ ਕਿਸੇ ਇਸ਼ੂ ਦੇ ਉੱਤੇ ਉਹਨਾਂ ਦਾ ਦਾਅਵਾ ਵੀ ਹੋਏ, ਇਸ ਤੋਂ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਉਹ ਬਹੁਤ ਖਫਾ ਨੇ. ਜਿਵੇਂ ਜਦੋਂ ਇਸ ਇਲੈਕਸ਼ਨ ਕੈਂਪੇਨ ਜਿਹੜਾ ਹੁਣ ਚੱਲ ਰਿਹਾ, ਇਸ ਦੇ ਦੌਰਾਨ ਮੋਦੀ ਜਿਹੜਾ ਅਰੁਣਾਚਲ ਪ੍ਰਦੇਸ਼ ਗਿਆ ਅਤੇ ਚਾਈਨਾ ਨੇ ਫੌਰਨ ਇੰਡੀਆ ਨੂੰ ਰਿਬਿਊਕ ਕੀਤਾ ਔਰ ਉਹਨਾਂ ਨੂੰ ਕਿਹਾ ਵੀ ਇਹ ਸਾਡੀ ਟੈਰੀਟਰੀ ਹੈ, ਮਤ ਐਸਾ ਕਰੋ. ਔਰ ਇਹ ਦੂਸਰੀ ਵਾਰੀ ਉਹਨਾਂ ਨੇ ਅਗੇਨ ਇੱਕ ਹਫ਼ਤੇ ਦੇ ਵਿੱਚ ਇਹ ਸਟੇਟਮੈਂਟ ਫੇਰ ਦਿੱਤੀ ਹੈ ਕਿ ਵੀ ਇਹ ਭੜਕਾਟ ਦੀ ਕੋਸ਼ਿਸ਼ ਨਾ ਕੀਤੀ ਜਾਏ. ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਭਾਰਤ ਦੇ ਵਿੱਚ ਇੱਕ ਤਬਕਾ ਜਿਨ੍ਹਾਂ ਦੇ ਵਿੱਚ ਈਵਨ RSS ਆਈਡੀਆਲੋਗ ਸੁਬਰਾਮਨੀਅਮ ਸਵਾਮੀ ਵੀ ਸ਼ਾਮਲ ਨੇ, ਉਹਨਾਂ ਦਾ ਸਿੱਧਾ ਇਲਜ਼ਾਮ ਹੈ ਕਿ ਚਾਈਨਾ ਦੇ ਨਾਲ ਮੋਦੀ ਦੇ ਜਿਹੜੇ ਨੇ ਉਹ ਇੰਟਰਸਟ ਜੁੜੇ ਹੋਏ ਨੇ. ਔਰ ਇਹੀ ਕਾਰਨ ਹੈ ਕਿ ਮੋਦੀ ਨੇ ਕਦੇ ਵੀ ਆਪਣੇ ਮੂੰਹ ਚਾਈਨਾ ਨੂੰ ਹਮਲਾਵਰ ਨਹੀਂ ਦੱਸਿਆ. ਚਾਈਨਾ ਦਾ ਨਾਂ ਲੈਣ ਤੋਂ ਵੀ ਕੰਨ ਭੰਨਦੇ ਨੇ. ਔਰ ਇਸ ਸਾਰੇ ਨੂੰ ਜਿਹੜਾ ਇਹ ਜਦੋਂ ਗੁਜਰਾਤ ਦਾ ਚੀਫ ਮਿਨਿਸਟਰ ਸੀ ਉਦੋਂ ਵੀ 4-5 ਵਾਰ ਉਹ ਚਾਈਨਾ ਗਿਆ. ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਕਿੰਨੀ ਵਾਰ ਗਿਆ. ਸ਼ੀ ਜਿਨਪਿੰਗ ਨੂੰ ਝੂਲਾ ਚਲਾਇਆ. ਔਰ ਇਸ ਸਭ ਦਾ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਕਿ ਈਵਨ ਇਹ ਵੀ ਸਾਹਮਣੇ ਆਇਆ ਕਿ ਵੀ ਇਹ ਸਾਰੇ ਪੀਰੀਅਡ 'ਚ ਇੱਕ ਪਾਸੇ ਆਪਣੇ ਡੋਮੈਸਟਿਕ ਲੋਕਾਂ ਨੂੰ ਦੱਸਣ ਦੇ ਲਈ ਕਿ ਜੀ ਅਸੀਂ ਤਾਂ ਦੇਖੋ ਚਾਈਨੀਜ਼ ਐਪ ਉਹਦੇ ਉੱਤੇ ਪਾਬੰਦੀਆਂ ਲਾਤੀਆਂ ਸੀ ਦੂਸਰਾ, ਪਰ ਹਰ ਸਾਲ ਹੁਣ 2020 ਦੇ ਵਿੱਚ ਗਲਵਾਨ ਦਾ ਕਲੈਸ਼ ਹੁੰਦਾ ਜਿਹੜਾ ਜੂਨ ਦੇ ਵਿੱਚ ਜ਼ਿਆਦਾ ਹੁੰਦਾ, ਮਈ ਤੋਂ ਸ਼ੁਰੂ ਹੋ ਜਾਂਦਾ, ਜਿਹਦੇ 'ਚ 20 ਭਾਰਤੀ ਫੌਜੀ ਮਾਰੇ ਜਾਂਦੇ ਨੇ, 15 ਦੇ ਕਰੀਬ ਪ੍ਰਿਜ਼ਨਰ ਆਫ ਵਾਰ ਜਿਨ੍ਹਾਂ ਨੂੰ ਚਾਈਨਾ ਬਾਅਦ ਦੇ ਵਿੱਚ ਛੱਡ ਦਿੰਦਾ ਹੈ ਵਿਦ ਗ੍ਰੇਸ ਕਿ ਵੀ ਜਾਓ. ਔਰ ਉਹਦੇ ਤੋਂ ਬਾਅਦ ਅਸੀਂ ਜੇ ਇਹਨਾਂ ਫਿਗਰਸ ਨੂੰ ਹੀ ਦੇਖੀਏ ਕਿ ਚਾਈਨਾ ਇੰਡੀਆ ਇਕਨੋਮਿਕਲ ਟਰੇਡ 2020 ਤੋਂ 2023 ਤੱਕ, ਕਿਉਂਕਿ 24 ਤਾਂ ਅਜੇ ਉਹਦਾ ਪਹਿਲਾ ਕੁਆਰਟਰ ਹੈ, ਬਹੁਤ ਤੇਜ਼ੀ ਦੇ ਨਾਲ ਵਧੀ ਹੈ. ਔਰ ਇਸ ਵੇਲੇ ਚਾਈਨਾ ਇੰਡੀਆ ਬਾਈਲੇਟਰਲ ਟਰੇਡ ਵੋਲਿਊਮ ਹੈ ਉਹ 136.22 ਬਿਲੀਅਨ ਹੈ. ਪਿਛਲੇ ਸਾਲ ਨਾਲੋਂ ਵੀ ਜਿਹੜਾ 2022 'ਚ ਸੀ ਉਹਦੇ ਨਾਲੋਂ ਵੀ 1.5% ਇਨਕਰੀਜ਼ ਹੈ. ਹੁਣ 136.22 ਦਾ ਮਤਲਬ
$137 ਬਿਲੀਅਨ ਦਾ ਚਾਈਨਾ ਔਰ ਭਾਰਤ ਦਾ ਟ੍ਰੇਡ ਹੈ। ਹੁਣ ਜੇ ਚਾਈਨਾ ਇੰਨੀ ਹੋਸਟਾਈਲ ਕੰਟਰੀ ਹੈ ਜਿਹਦੀ 50,000 ਫੌਜ ਜਿਹਨੂੰ ਤੁਸੀਂ ਲਦਾਖ ਤੇ ਇੰਡੀਆ ਨੇ ਲਾਈ ਹੋਈ ਹੈ, 10,000 ਹੋਰ LOC ਤੋਂ ਮੂਵ ਕਰਕੇ LA ਤੇ ਜਿਹੜੀ ਲਾਈਨ ਤੇ ਲਾਈ ਹੈ, ਤੁਸੀਂ ਆਪਣੇ ਲੋਕਾਂ ਦੇ ਵਿੱਚ ਚਾਈਨੀਜ਼ ਚੀਜ਼ਾਂ ਦੇ ਬਾਈਕਾਟ ਦੀ ਕਾਲ ਵੀ ਦਿੱਤੀ ਹੋਈ ਸੀ ਇਹਨਾਂ ਨੇ ਇਮੀਡੀਏਟ। RSS ਦੀਆਂ ਆਊਟਫਿਟਸ ਨਹੀਂ ਦਿੱਤੀ, ਪਰ ਇਹ ਚੰਗਾ ਬਾਈਕਾਟ ਹੈ। ਬਾਈਕਾਟ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਵੀ ਉਹ ਜਿਵੇਂ ਹੁੰਦਾ ਹੈ ਕਿ ਜੀ ਮੰਤਰ ਪੁੱਠਾ ਪੈ ਗਿਆ ਕਿ ਵੀ ਤੁਸੀਂ ਟ੍ਰੇਡ ਵਧਾਉਣੀ ਹੈ। ਹੁਣ 136.22 ਬਿਲੀਅਨ ਦੀ ਟ੍ਰੇਡ ਹੈ ਔਰ ਇਹ ਜਿਹੜੀਆਂ ਇਹਦੇ 'ਚ 117.68 ਬਿਲੀਅਨ ਜਿਹੜਾ ਹੈ ਉਹ ਚਾਈਨਾ ਜਿਹੜਾ ਹੈ ਇੰਡੀਆ ਨੂੰ ਐਕਸਪੋਰਟ ਕਰਦਾ। ਜਿਹੜੇ ਇਹੀ ਨਹੀਂ ਵੀ ਦੋਨੋਂ ਜਦੋਂ ਟ੍ਰੇਡ ਹੁੰਦਾ ਉਹਦਾ ਮਤਲਬ ਦੋਨਾਂ ਦਾ ਵਪਾਰ। ਹੁਣ ਉਹਦੇ 'ਚ ਇਕੱਲਾ 136.22 ਬਿਲੀਅਨ 'ਚੋਂ 117.68 ਬਿਲੀਅਨ ਚੀਨ ਦਾ ਸਮਾਨ ਭਾਰਤ ਦੀ ਮਾਰਕੀਟ ਦੇ ਵਿੱਚ ਆਉਂਦਾ ਔਰ ਪਿਛਲੇ ਸਾਲ ਨਾਲੋਂ ਵੀ ਇਹ 0.8% ਵਧਿਆ, ਜਦੋਂ ਕਿ ਇੰਡੀਆ ਦੀ ਸਿਰਫ ਜਿਹੜੀ ਹੈ 18.54 ਬਿਲੀਅਨ ਦਾ ਸਮਾਨ ਚੀਨ ਦੇ ਵਿੱਚ ਜਾਂਦਾ ਹੈ। ਇਹ ਹੁਣ ਤੁਸੀਂ ਦੇਖ ਲਓ ਵੀ ਕਿੰਨਾ ਟ੍ਰੇਡ ਡੈਫਿਸਿਟ ਹੈ ਚਾਈਨਾ ਔਰ ਭਾਰਤ ਦਾ। ਹੁਣ ਇਸ ਸਭ ਦੇ ਬਾਵਜੂਦ ਜੇ ਚਾਈਨਾ ਦੇ ਅਫੀਸ਼ੀਅਲ ਮਾਊਥਪੀਸ ਗਲੋਬਲ ਟਾਈਮਜ਼ ਨੇ ਇੰਡੀਆ ਨੂੰ ਵਾਰਨਿੰਗ ਦਿੱਤੀ ਹੈ ਸਾਰੀਆਂ ਸਿਆਸੀ ਧਿਰਾਂ ਨੂੰ, ਕਿਉਂਕਿ ਮੋਦੀ ਤਾਂ ਬੋਲਦਾ ਨਹੀਂ ਹੈ, ਲੇਕਿਨ ਕਿਉਂਕਿ ਰਾਹੁਲ ਗਾਂਧੀ ਜਾਂ ਉਹਨਾਂ ਦਾ ਇੰਡੀਆ ਬਲੌਕ ਜਾਂ ਦੂਜੇ ਉਹ ਤਾਂ ਕਹਿ ਰਹੇ ਨੇ ਕਿ ਵੀ ਇਹਨਾਂ ਨੇ ਚਾਈਨਾ ਬਾਰੇ ਕਿਉਂ ਮੂੰਹ ਬੰਦ ਰੱਖਿਆ ਹੋਇਆ ਔਰ ਇਹਨਾਂ ਦਾ ਕੀ ਇੰਟਰਸਟ ਹੈ। ਇੰਟਰਸਟ ਤਾਂ ਅਜੇ ਉਹ ਸੁਬਰਾਮਨਿਅਮ ਸਵਾਮੀ ਕਹਿੰਦਾ ਹੈ ਮੈਨੂੰ ਪਤਾ ਹੈ ਵੀ ਕੀ ਇੰਟਰਸਟ ਹੈ, ਜੇ ਮੈਂ ਮੂੰਹ ਖੋਲ੍ਹਿਆ ਇਹ ਤਾਂ ਜਾਏਗਾ ਹੀ ਜਾਏਗਾ, ਪਾਰਟੀ ਦਾ ਨੁਕਸਾਨ ਹੋਏਗਾ BJP ਦਾ, ਔਰ ਮੈਂ ਕਿਉਂਕਿ ਲਾਇਲ ਵਰਕਰ ਹਾਂ BJP ਦਾ, ਇਸ ਲਈ ਮੈਂ ਮਤਲਬ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਦੇਅਰ ਇਜ਼ ਮੋਰ ਦੈਨ ਵਨ ਮੀਟਸ ਦਾ ਆਈ, ਇਹ ਉਹਨਾਂ ਦੇ ਕਹਿਣ ਮੁਤਾਬਕ। ਔਰ ਇਹ ਮੇਨ ਖਬਰ ਜਿਹੜੀ ਗਲੋਬਲ ਟਾਈਮਜ਼ ਨੇ ਲਾਈ ਜਿਹਦਾ ਟਾਈਟਲ ਦਿੱਤਾ ਹੈ ਐਂਟੀ ਚਾਈਨਾ ਸੈਂਟੀਮੈਂਟ ਮਸਟ ਬੀ ਅਵੋਇਡਡ being exacerbated to gain votes during India's election season, ਕਿ ਬਈ ਖਬਰਦਾਰ ਇਹ ਚਾਈਨਾ ਵਿਰੋਧੀ ਜਿਹੜਾ ਪ੍ਰਚਾਰ ਹੈ ਸੈਂਟੀਮੈਂਟ ਹੈ ਇਹਨੂੰ ਅਵੋਇਡ ਕਰਨਾ, ਵੋਟਾਂ ਲੈਣ ਲਈ ਇਹ ਕੰਮ ਨਾ ਕਰਨਾ। ਪਹਿਲਾਂ ਤਾਂ ਵੇਰਵਾ ਕਿ ਜੀ ਇਲੈਕਸ਼ਨ 7 ਫੇਜ਼ ਜਨਰਲ ਇਲੈਕਸ਼ਨ ਹੋ ਰਹੀ ਹੈ ਔਰ ਇਸ ਦੇ ਵਿੱਚ ਗਲਵਾਨ ਵੈਲੀ ਤੋਂ ਬਾਅਦ ਇਹ ਪਹਿਲੀ ਇਲੈਕਸ਼ਨ ਹੈ ਜੋ 2020 'ਚ ਹੋਈ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਇਸ ਵੇਲੇ ਇੰਪੋਰਟੈਂਟ ਡੈਸਟੀਨੇਸ਼ਨ ਵੀ ਹੈ ਇੰਡੀਆ, ਜਿੱਥੇ ਚਾਈਨੀਜ਼ ਇਨਵੈਸਟਰ ਵੀ ਨੇ, ਮੋਬਾਈਲ ਫੋਨ ਕੰਪਨੀਜ਼ ਨੇ ਔਰ ਇਸ ਸਾਰੇ ਦੇ ਚਲਦਿਆਂ ਵਪਾਰ ਵੀ ਜਿਹੜਾ ਹੈ ਚਾਈਨਾ ਦੇ ਨਾਲ ਜਿਹੜਾ ਵਧਿਆ ਇੰਡੀਆ ਦਾ, ਔਰ ਇਹ ਇੰਡੀਆ ਨੂੰ ਫਿਕਰ ਵੀ ਹੈ ਜੀ ਟ੍ਰੇਡ ਡੈਫਿਸਿਟ ਕਿਉਂ ਹੈ। ਪਰ ਉਹਨਾਂ ਨੇ ਕਿਹਾ ਵੀ ਆਵਰ ਫੀਅਰ therefore is that the Indian media will use sensitive points such as China to build momentum for the side they support, like what they have done in the past. The candidates will also use China related issues to round up more votes, कि चीन ਨੂੰ ਨਿਸ਼ਾਨਾ ਬਣਾਇਆ ਜਾਏਗਾ। ਔਰ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਨਾ ਕਰਨਾ ਕਿਉਂਕਿ ਅਸੀਂ ਇਸ ਵੇਲੇ ਸਾਡੀ ਸਟੇਬਲ ਸਟੇਜ ਹੈ, both sides are trying to make progress in boundary negotiations, ਵੀ ਝਗੜੇ ਨੇ ਸਰਹੱਦ ਦੇ ਅਸੀਂ ਦੋਨੋਂ ਸਾਈਡਸ ਕਰ ਰਹੇ ਹਾਂ। ਔਰ ਇਸ ਦੇ ਉੱਤੇ ਈਵਨ ਉਹਨੇ ਫਿਰ ਇੰਡੀਆ ਟੁਡੇ ਨੂੰ ਕੋਟ ਕੀਤਾ ਹੈ ਕਿ ਜੀ ਉਹਨੇ ਫੋਰਨ ਮਿਨਿਸਟਰ S ਜੈਸ਼ੰਕਰ ਨੇ 12 ਮਾਰਚ ਨੂੰ ਕਿਹਾ ਸੀ ਕਿ ਜੀ ਜਿਹੜੀਆਂ ਨੇ ਇਹ ਟੈਂਸ਼ਨਸ ਇੰਡੀਆ ਔਰ ਚਾਈਨਾ ਦੇ ਵਿਚਕਾਰ ਵਿਚ ਹੈਜ਼ ਨਾਟ ਬੈਨੀਫਿਟਡ ਈਦਰ ਨੇਸ਼ਨ, ਇਹ ਦੋਨਾਂ ਮੁਲਕਾਂ 'ਚੋਂ ਕਿਸੇ ਦੇ ਹੱਕ 'ਚ ਨਹੀਂ। ਪਰ ਉਹਨਾਂ ਨੇ ਕਿਹਾ ਵੀ ਫਿਰ ਵੀ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿਉਂਕਿ ਜਨਰਲ ਇਲੈਕਸ਼ਨ ਆ ਰਹੀ ਹੈ ਕਿ ਇਹ ਚਾਈਨਾ ਵਿਰੋਧੀ ਸੈਂਟੀਮੈਂਟ ਨੂੰ ਜਿਹੜਾ ਵਿਪ ਅਪ ਕੀਤਾ ਜਾਏ, ਸਟਰ ਕੀਤਾ ਜਾਏ। ਔਰ ਇਹ ਉਹਨਾਂ ਨੇ ਕਿਹਾ ਵੀ ਇਸ ਤੋਂ ਅਸੀਂ ਦੇਖਦੇ ਹਾਂ ਵੀ ਜਿਵੇਂ ਮੋਦੀ ਦਾ ਜ਼ੈਂਗਨਾਨ ਜਿਹੜਾ ਅਰੁਣਾਚਲ ਹੈ ਇੰਡੀਆ ਦਾ, ਉਹਨੂੰ ਚਾਈਨਾ ਵਾਲੇ ਜ਼ੈਂਗਨਾਨ ਕਹਿੰਦੇ ਨੇ ਕਿ ਮਾਰਚ 9 ਨੂੰ ਮੋਦੀ ਉੱਥੇ ਗਿਆ। ਉਹਨਾਂ ਨੇ ਕਿਹਾ ਜਿਹੜਾ ਦਾ ਏਰੀਆ ਆਫ ਜ਼ੈਂਗਾਨ ਇਜ਼ ਚਾਈਨੀਜ਼ ਟੈਰੀਟਰੀ ਹੈ। ਫਿਰ ਇੰਡੀਆ ਨੂੰ ਮੈਸੇਜ ਦਿੱਤਾ ਹੈ ਕਿ ਬਈ ਇਹ ਖਬਰਦਾਰ ਇਹ ਸਮਝਣਾ ਵੀ ਇਹ ਤੁਹਾਡਾ ਅਰੁਣਾਚਲ ਪ੍ਰਦੇਸ਼ ਹੈ। The Chinese government has never recognized the so-called Arunachal Pradesh illegally set up by India and firmly opposes it. China firmly opposes the Indian leaders' visit to east section of China-India boundary and has made solemn representation. Ladakh भी। So पहली स्टेज तो चाइना
ਅਰੁਣਾਚਲ ਪ੍ਰਦੇਸ਼ ਦੇ ਹੀ ਕਲੇਮ ਸੀ, ਲਦਾਖ ਬਾਰੇ ਗ੍ਰੇ ਏਰੀਆ ਰੱਖਦਾ ਸੀ। ਪਰ ਇਹਨਾਂ ਦੀਆਂ ਜੋ ਨੇ ਇਸ ਕਿਸਮ ਦੀਆਂ ਹੁਜਤਾਂ, ਉਸ ਤੋਂ ਬਾਅਦ ਉਹ ਹੁਣ ਲਦਾਖ ਦੇ ਉੱਤੇ ਵੀ ਆਪਣਾ ਓਪਨ ਕਲੇਮ ਕਰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਤੁਸੀਂ ਖਬਰਦਾਰ ਹੋ, ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਵੀ ਇਹ ਜਿਹੜਾ ਚਾਈਨਾ ਨੇ ਜੋ ਵੀ ਕੀਤਾ ਸੈਲਫ ਡਿਫੈਂਸ ਕਾਊਂਟਰ ਅਟੈਕ ਅਲੋਂਗ ਦਾ ਚਾਈਨਾ ਇੰਡੀਆ ਬਾਰਡਰ, ਇਹ ਸੈਲਫ ਡਿਫੈਂਸ ਦੇ ਵਿੱਚ ਹੀ ਸੀ। ਉਹਨੇ ਕਿਹਾ ਬਾਕੀ ਜਿਹੜੇ ਵੈਸਟਰਨ ਕੰਟਰੀਜ਼ ਨੇ ਇਹ ਵੀ ਚਾਹੁੰਦੀਆਂ ਨੇ ਇੰਡੀਆ ਨੂੰ ਪ੍ਰਵੋਕ ਕਰਕੇ ਇੱਕ ਹਾਈਪ ਕ੍ਰੀਏਟ ਕਰਕੇ ਚੀਨ ਦੇ ਗਲ ਪਵਾਉਣਾ, ਔਰ ਅਸੀਂ ਇਹ ਸਮਝਦੇ ਹਾਂ ਵੀ ਇੰਡੀਆ ਨੂੰ ਜਿਹੜਾ ਉਹ ਇਸ ਤੋਂ ਬਚਣਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇਨਫੈਕਟ ਕੋਈ ਕਾਮੈਂਟਰੀ ਨਹੀਂ ਹੈ ਕਿ ਵੀ ਇਵੇਂ ਹੋਏਗਾ ਔਰ ਇੰਡੀਅਨ ਪਾਰਟੀਆਂ ਕਰਨਗੀਆਂ। ਇਹ ਚਾਈਨਾ ਦੀ ਵੇਲਡ ਵਾਰਨਿੰਗ ਹੈ ਕਿ ਵੀ ਇਹ ਬੰਦ ਕਰੋ, ਕਿਉਂਕਿ ਇਸ ਸਟੇਟਮੈਂਟ ਸਟਰੋਂਗਲੀ ਉਹਨਾਂ ਨੇ ਇਹ ਕਿਹਾ ਹੈ ਕਿ ਵੀ ਇਹ ਜ਼ਿੰਗਨੈਨ ਇਹ ਵੀ ਸਾਡਾ ਹੈ ਔਰ ਲਦਾਖ ਵੀ ਸਾਡਾ ਹੈ। ਇਹਦੇ ਬਾਰੇ ਤੁਹਾਨੂੰ ਕੋਈ ਭੁਲੇਖਾ ਨਹੀਂ ਰੱਖਣਾ ਚਾਹੀਦਾ, ਔਰ ਖਬਰਦਾਰ ਜ਼ਬਾਨ ਬੰਦ, ਚੀਨ ਦੇ ਖਿਲਾਫ ਮੂੰਹ ਨਹੀਂ ਖੋਲਣਾ, ਮੂੰਹ ਬੰਦ। ਇਹ ਹੈ ਇਹਦਾ ਮਤਲਬ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਾਂ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।